हाँ जी सत श्री अकाल नमस्कार ते अस्सलाम वालेकुम। एक बार फिर तुहाडा स्वागत है गुरपुरब ते ननकाना साहब पाकिस्तान की धरती के उत्तों साडे नाल देश विदेश तो जिन्ने भी यात्री आए हैं असीं उन्हां नाल गलबात कर रहे हैं। उन्हां दी जिहड़ी गल्लां बातां हैगियां तुहाडे नाल सांझियां कर रहे हैं। साडे नाल कुछ हज़रात होर भी मौजूद हैगे ने, असीं उन्हां नाल भी गलबात करदे हां ते पुछदे हां कित्थों आए ने ते उन्हां नूं किन्ना क आनंद आ रहा इत्थे आके। हाँ जी सत श्री अकाल जी। सत श्री अकाल जी। मैडम की हाल चाल है? बिल्कुल ठीक है। ਕਿਹੜੀ ਥਾਂ ਤੋਂ ਆਏ ਹੋ? ਅਸੀਂ ਯੂਕੇ ਲੰਡਨ ਤੋਂ ਆਏ ਹਾਂ। ਉੱਥੇ ਕਿਹੜੇ ਸ਼ਹਿਰ ਤੋਂ ਜੇ? ਇਲਫਰਡ ਏਰੀਆ, ਲੰਡਨ ਇਲਫਰਡ। ਅੱਛਾ, ਤੁਸੀਂ ਬਾਏ ਬਰਥ ਇੰਗਲੈਂਡ ਤੋਂ ਹੀ ਹੋ? ਨਹੀਂ, ਬਾਏ ਬਰਥ ਅਸੀਂ ਅਫਰੀਕਾ ਦੇ ਹਾਂ, ਈਸਟ ਅਫਰੀਕਾ, ਕੀਨੀਆ। ਓਕੇ ਗੁੱਡ। ਅੱਛਾ, ਮੈਨੂੰ ਇਹ ਦੱਸੋ ਕਿ ਪਾਕਿਸਤਾਨ ਕਿੰਨੀ ਵਾਰੀ ਆਏ? ਪਹਿਲੀ ਵਾਰ। ਫਿਰ ਤੇ ਜਿਹੜਾ ਪਹਿਲੀ ਵਾਰ ਆਂਦਾ ਅਸੀਂ ਉਹਨੂੰ ਸਭ ਤੋਂ ਪਹਿਲਾ ਸਵਾਲ ਇਹ ਕਰੀਦਾ ਕਿ ਕਿਵੇਂ ਦਾ ਲੱਗਾ? ਬਹੁਤ ਵਧੀਆ, ਬਹੁਤ ਅੱਛਾ। ਇੱਕ ਦਿਨ 'ਚ ਕਿੱਦਾਂ ਤੁਸੀਂ ਹਿਸਾਬ ਲਾ ਲਿਆ ਕਿ ਬਹੁਤ ਵਧੀਆ ਸ਼ਾਇਦ? ਵੈਲਕਮ ਸਾਨੂੰ ਬਹੁਤ ਅੱਛੀ ਤਰ੍ਹਾਂ ਕੀਤਾ। ਬਸ ਉਸ ਤੋਂ ਹੀ ਸਾਨੂੰ ਅੰਦਾਜ਼ਾ ਹੋ ਗਿਆ ਕਿ ਵੀ ਆਰ ਵੈਲਕਮ। ਤੇ ਪਾਕਿਸਤਾਨ ਦੇ ਬਾਰੇ 'ਚ ਕੋਈ ਦਿਮਾਗ 'ਚ ਕੋਈ ਕ੍ਰੀਏਟੀਵਿਟੀ, ਕੋਈ ਸਕੈਚ ਪਹਿਲੇ ਹੈਗਾ ਸੀ ਕਿ ਪਾਕਿਸਤਾਨ ਇਵੇਂ ਦਾ ਹੋਏਗਾ, ਇੱਥੇ ਦੇ ਲੋਕ, ਇੱਥੇ ਦਾ ਇਨਵਾਇਰਮੈਂਟ, ਇੱਥੇ ਦੇ ਖਾਬੇ, ਕੋਈ ਇਸ ਤਰ੍ਹਾਂ ਦੀ ਕੋਈ ਪਹਿਲੇ ਸਕੈਚ ਜ਼ਿਹਨ 'ਚ ਹੈਗਾ ਸੀ? ਪਹਿਲਾਂ ਸੀਗਾ ਕਿ ਸ਼ਾਇਦ ਸਾਨੂੰ ਜਿੱਦਾਂ ਅਸੀਂ ਅਲੱਗ ਧਰਮ ਦੇ ਆ ਸਾਨੂੰ ਨਹੀਂ ਐਕਸੈਪਟ ਕਰੂਗੇ। ਅੱਛਾ। ਪਰ ਬਹੁਤ ਵੈਲਕਮ ਅੱਛਾ ਕੀਤਾ ਉਹਨਾਂ ਨੇ ਸਾਡਾ, ਔਰ ਅਸੀਂ ਬੜੇ ਖੁਸ਼ ਹਾਂ ਇੱਥੇ ਆ ਕੇ। ਤੇ ਪਾਕਿਸਤਾਨ ਦੇ ਲੋਕਾਂ ਦੇ ਬਾਰੇ 'ਚ ਤੁਹਾਡੇ ਕੀ ਵਿਊਜ਼ ਨੇ? ਪਾਕਿਸਤਾਨ ਦੇ ਲੋਕ ਜਿਹੜੇ ਹੈਗੇ ਨੇ, ਕਿਉਂਕਿ ਤੁਸੀਂ ਓਬਵੀਅਸਲੀ ਉਹਨਾਂ ਨੂੰ ਮਿਲੇ ਵੀ ਹੋਵੋਗੇ ਕੁਝ ਲੋਕਾਂ ਨੂੰ, ਉਹਨਾਂ ਦੇ ਬਾਰੇ 'ਚ ਤੁਹਾਡੇ ਕੀ ਵਿਊਜ਼ ਨੇ? ਹਾਂਜੀ, ਅਸੀਂ ਪਾਕਿਸਤਾਨੀ ਲੋਕਾਂ ਦੇ ਨਾਲ ਇੰਗਲੈਂਡ ਰਹਿ ਚੁੱਕੇ ਹਾਂ, ਸਾਡੇ ਗੁਆਂਢੀ ਆ, ਔਰ ਬਸ ਜਿਸ ਤਰ੍ਹਾਂ ਉੱਥੇ ਸਾਡੇ ਨਾਲ ਪਿਆਰ ਕਰਦੇ, ਇੱਥੇ ਤੁਸੀਂ ਵੀ ਸਾਡੇ ਨਾਲ ਉਸੇ ਤਰ੍ਹਾਂ ਹੀ ਪਿਆਰ ਕਰਦੇ ਹੋ। ਅੱਛਾ, ਤੇ ਨਨਕਾਣਾ ਸਾਹਿਬ ਆ ਕੇ ਕਿਉਂਕਿ ਜਿਸ ਤਰ੍ਹਾਂ ਇੱਕ ਮੁਸਲਿਮ ਦੀ ਖਾਹਿਸ਼ ਹੁੰਦੀ ਹੈ, ਐਂਬੀਸ਼ਨ ਹੁੰਦੀ ਹੈ ਕਿ ਮੈਂ ਮੱਕਾ ਜਾਣਾ ਹੈ, ਮਦੀਨਾ ਜਾਣਾ, ਇਸੇ ਤਰੀਕੇ ਨਾਲ ਜਿਹੜੇ ਸਿੱਖ ਧਰਮ ਨਾਲ ਤਾਲੁਕ ਰੱਖਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਜਾਈਏ। ਇਹ ਖਾਬ ਤੁਸੀਂ ਕਿੰਨੀ ਦੇਰ ਦਾ ਵੇਖ ਰਹੇ ਸੀ ਕਿ ਅਸੀਂ ਉੱਥੇ ਜਾਵਾਂਗੇ, ਮੱਥਾ ਟੇਕਾਂਗੇ? ਇਹ ਖਾਬ 60 ਸਾਲਾਂ ਤੋਂ 60 ਇਅਰਸ ਤੋਂ ਦੇਖ ਰਹੇ ਹਾਂ। ਮੇਰੇ ਬਾਬਾ ਜੀ 62 'ਚ ਆਏ ਸੀ ਇੱਥੇ, ਤੇ ਉਹ ਦੱਸਦੇ ਹੁੰਦੇ ਸੀ ਅਸੀਂ ਪਾਕਿਸਤਾਨ ਨਨਕਾਣਾ ਸਾਹਿਬ ਜਾ ਕੇ ਆਏ ਹਾਂ, ਔਰ ਇੱਕ ਤਾਂ ਜਿੱਥੇ ਪੰਜਾ ਸਾਹਿਬ ਹੈ ਉੱਥੇ ਵੀ ਜਾ ਕੇ ਆਏ ਹਾਂ, ਤੇ ਗੁਰੂ ਨਾਨਕ ਦੇਵ ਜੀ ਦਾ ਪੰਜਾ ਛਪਿਆ ਹੈ ਉੱਥੇ। ਤੇ ਬਸ ਮੈਂ ਛੋਟੀ ਬੱਚੀ ਸੀ ਉਸ ਟਾਈਮ ਤੇ ਉਸ ਟਾਈਮ ਤੋਂ ਮੇਰੇ ਮਨ ਵਿੱਚ ਸੀਗਾ ਕਿ ਮੈਂ ਜਾਣਾ, ਔਰ 60 ਸਾਲ ਨਿਕਲ ਗਏ ਜਾਣ। ਹਾਂਜੀ। ਤੇ ਉਦੋਂ ਓਬਵੀਅਸਲੀ ਹੁਣ ਤੇ YouTube ਵਗੈਰਾ, ਫੇਸਬੁੱਕ ਵਗੈਰਾ ਤੁਸੀਂ ਵੀਡੀਓਜ਼ 'ਚ ਦੇਖ ਲਿਆ ਹੋਏਗਾ। ਹੁਣ ਲਾਈਵ ਹੋ, ਇੱਥੇ ਮੌਜੂਦ ਹੋ, ਇਸ ਆਬੋ ਹਵਾ 'ਚ ਮੌਜੂਦ ਹੋ, ਇਸ ਇਨਵਾਇਰਮੈਂਟ 'ਚ ਮੌਜੂਦ ਹੋ, ਹੁਣ ਕੀ ਫੀਲਿੰਗਸ ਨੇ, ਹੁਣ ਕੀ ਜਜ਼ਬਾਤ ਨੇ? very nice feeling, very positive feeling। ਤੇ ਕੀ ਪੈਗਾਮ ਦੇਵੋਗੇ ਤੁਸੀਂ ਉੱਥੇ ਜਾ ਕੇ ਲੋਕਾਂ ਨੂੰ ਇਸ ਧਰਤੀ ਦੇ ਬਾਰੇ 'ਚ, ਇਸ ਇਨਵਾਇਰਮੈਂਟ ਦੇ ਬਾਰੇ 'ਚ, ਕਿ ਉੱਥੇ ਦੇ ਲੋਕ ਐਵੇਂ ਦੇ ਸੀ, ਜਾਂਦੇ ਸੀ, ਉੱਥੇ ਜਾ ਕੇ ਤੁਸੀਂ ਕੀ ਮੈਮਰੀਜ਼ ਸ਼ੇਅਰ ਕਰੋਗੇ? ਜੋ ਸਾਡੇ ਤੋਂ ਪਹਿਲਾਂ ਆਏ ਆ, ਮੇਰੀ ਮੰਮੀ 25 ਸਾਲ ਪਹਿਲਾਂ ਆਏ ਸੀ, ਉਹਨਾਂ ਨੇ ਵੀ ਬਹੁਤ ਇੰਜੋਏ ਕੀਤਾ। ਉਹਨਾਂ ਨੇ ਵੀ ਦੱਸਿਆ ਸੀ ਜ਼ਰੂਰ ਜਾਇਓ ਲਾਈਫ ਟਾਈਮ 'ਚ ਇੱਕ ਵਾਰੀ, ਤੇ ਅਸੀਂ ਵੀ ਗਾਹਾਂ ਜਾ ਕੇ ਆਪਣੇ ਬੱਚਿਆਂ ਨੂੰ ਭੇਜਾਂਗੇ ਜਦੋਂ ਉਹ ਏਜ ਦੇ ਹੋ ਗਏ, ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਗੇ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹਾਂਜੀ, ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ।